अस्सलाम वालेकुम। अच्छा जी, 40 ਰੁਪਈਆਂ ਦਾ ਰੌਲਾ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਨੂੰ ਰੇਹੜੀ ਵਾਲਿਆਂ ਨੇ ਫੜ ਕੇ ਧੋ ਦਿੱਤਾ। ਮੁਹੰਮਦ ਰਫੀ ਨਾਮੀ ਸਪੈਸ਼ਲ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸਾਹਿਬ ਜਿਹੜੇ ਨੇ ਨਾ ਤਾਂਦਲੇ ਵਾਲੇ ਦੇ ਵਿੱਚ ਲੱਗੇ ਹੋਏ ਨੇ। ਇਹਨਾਂ ਦਾ ਘਰ ਸੀਗਾ ਜੜ੍ਹਾਂ ਵਾਲੇ ਦੇ ਇਲਾਕੇ ਦੇ ਵਿੱਚ। ਇਹਨਾਂ ਨੇ ਜਨਾਬੇ ਲਈ ਜੜ੍ਹਾਂ ਵਾਲੇ ਦੀ ਜਿਹੜੀ ਝਾਲ ਆ ਨਾ ਉਹਦੀ ਨੁੱਕਰ ਤੇ ਵਾਹਵਾ ਸਾਰੀਆਂ ਫਰੂਟ ਦੀਆਂ ਰੇਹੜੀਆਂ ਲੱਗੀਆਂ ਹੋਈਆਂ। ਉੱਥੋਂ ਜਨਾਬ 1 ਕਿਲੋ ਸੇਬ ਲਏ। ਉਸ ਭਾਈ ਨੇ ਕਿਹਾ ਜੀ ਸੇਬਾਂ ਦੀ ਕੀਮਤ ਹੈ ਜੀ ਮੇਰੇ ਕੋਲ 400 ਤੇ 50 ਰੁਪਏ, ਲੇਕਿਨ ਕਿਉਂਕਿ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸੀ ਇਹਦੇ ਕੋਲ ਸਾਰੀ ਲਿਸਟ ਸੀਗੀ। ਇਹ ਤਾਂਦਰੇ ਵਾਲੇ ਲੱਗਾ ਹੋਇਆ। ਇਹਨੇ ਕਿਹਾ ਜੀ ਅੱਜ ਦਾ ਸਰਕਾਰੀ ਰੇਟ ਹੈਗਾ ਜੀ 410 ਰੁਪਏ ਤੇ ਤੁਸੀਂ 40 ਰੁਪਏ ਵੱਧ ਕਿਉਂ ਲੈਣ ਲੱਗੇ। ਮੇਰੀ ਵੈਸੇ ਆਪਣੀ ਰਾਏ ਆ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸਾਹਿਬ ਅੱਗੇ ਕਿ ਸਰ ਤੁਸੀਂ ਤਾਂਦਰੇ ਵਾਲੋਂ ਲੈ ਕੇ ਆਈਂਦੇ, ਤੁਹਾਡੇ ਕੋਲ ਤਾਂ ਆਪਣੀ ਕਾਰ ਸੀ, ਤੁਸੀਂ ਇੱਥੇ ਆ ਕੇ ਲਾਜ਼ਮੀ ਲੜਾਈ ਲੈਣੀ ਸੀ। ਖੈਰ ਜਿਹੜੀ ਗੱਲ ਮੁਕੱਦਰਾਂ ਦੇ ਵਿੱਚ ਹੋਵੇ ਨਾ ਉਹ ਹੋ ਕੇ ਰਹਿੰਦੀ ਹੈ। ਇੱਥੇ ਜਨਾਬੇ ਲਈ 40 ਰੁਪਈਆਂ ਦਾ ਰੌਲਾ ਪੈ ਗਿਆ ਦੁਕਾਨ ਵਾਲੇ ਦੇ ਨਾਲ। ਇਹਨਾਂ ਨੇ ਆਪਣਾ ਤਾਰਫ ਕਰਵਾਇਆ ਕਿ ਮੈਂ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਆ, ਤੁਸੀਂ ਆਪਣੀ ਲਿਸਟ ਕੱਢ ਕੇ ਮੈਨੂੰ ਵਿਖਾਓ। ਉਹਨਾਂ ਨੇ ਕਿਹਾ ਜੀ ਜਿਹੜੇ ਜੜ੍ਹਾਂ ਵਾਲੇ ਦੇ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਆ ਨਾ ਉਹਨਾਂ ਦੇ ਨਾਮ, ਉਹਨਾਂ ਦੇ ਪਤੇ, ਉਹਨਾਂ ਦੀ ਹਰ ਚੀਜ਼ ਸਾਨੂੰ ਪਤਾ ਵਾ, ਕਿਉਂਕਿ ਰੋਜ਼ ਸਾਨੂੰ ਚੈੱਕ ਕਰਕੇ ਜਾਂਦੇ ਆ। ਤੁਸੀਂ ਜਨਾਬੇ ਲਈ ਗੱਡੀ ਦੇ ਉੱਪਰ ਬੱਤੀ ਲਾ ਕੇ ਸਾਡੇ ਇਲਾਕੇ ਦੇ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਨਾ ਬਣੋ। ਉੱਥੇ ਲਾਗੇ ਕਿਤੇ ਇਸ ਰੇਹੜੀ ਵਾਲੇ ਦਾ ਭਰਾ ਵੀ ਖਲੋਤਾ ਹੋਇਆ ਸੀਗਾ। ਤਲਕ ਕਲਾਮੀ ਵੱਧਦੀ ਰਹੀ। ਫਿਰ ਜਨਾਬੇ ਲਈ ਉੱਥੇ ਡਾਂਗਾ ਚੱਲ ਗਈਆਂ। ਉਹਨਾਂ ਨੇ ਜਨਾਬੇ ਲਈ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸਾਹਿਬ ਨੂੰ ਫੜ ਕੇ ਢਾ ਲਿਆ ਤੇ ਫਿਰ ਘਸੁੰਨ ਮਾਰੇ, ਮੁੱਕੇ ਮਾਰੇ, ਪਿਸਟਲ ਕੱਢ ਲਏ, ਡਾਂਗਾ ਕੱਢ ਰਹੀਆਂ। ਉਹਦੀ ਗੱਡੀ ਜਿਹੜੀ ਸੀਗੀ ਉਹਨੂੰ ਵੀ ਭੰਨ ਦਿੱਤਾ। ਹੁਣ ਜਨਾਬੇ ਲਈ ਥਾਣਾ ਸਿਟੀ ਜੜ੍ਹਾਂ ਵਾਲੇ ਦੇ ਵਿੱਚ ਮੁਕੱਦਮਾ ਦਰਜ ਹੋ ਗਿਆ। ਕਿੰਨੀਆਂ ਵੱਡੀਆਂ ਦਫਾ ਲੱਗੀਆਂ ਉਹਦੇ ਵਿੱਚ, ਮਤਲਬ ਕਹਿੰਦੇ ਨਾ ਦਫਾ ਦੂਰ ਜਿਹੜੀਆਂ ਵਾ ਉਹ ਲੱਗੀਆਂ ਵਾ। ਇੱਕ ਤਾਂ ਜਨਾਬੇ ਲਈ ਪਹਿਲੇ ਲੱਗੀ ਆ ਜੀ ਪ੍ਰਾਈਜ਼ ਕੰਟਰੋਲ ਜਿਹੜੀ ਹੁੰਦੀ ਹੈ ਉਹਦੀ ਲੱਗੀ ਆ, ਫਿਰ ਦੂਸਰੀ ਲੱਗੀ ਆ ਪ੍ਰਾਈਜ਼ ਕੰਟਰੋਲ ਦੀ, ਇੱਕ ਕੋਈ 2023 ਦੀ ਆ 7 ਆ, ਫਿਰ 2023 ਦੀ ਕੋਈ 10 ਆ, ਫਿਰ 506 20 ਲੱਗੀ ਆ ਪਿਸਤੌਲ ਦੇ ਨਾਲ ਧਮਕੀਆਂ ਦਿੱਤੀਆਂ, ਫਿਰ 186 149 148 353 440, ਫਿਰ ਨਾਲ ਕੱਲੀ 34, ਮਤਲਬ ਇੰਨੀਆਂ ਕੁ ਦਫਾ ਲਾ ਦਿੱਤੀਆਂ ਵਾ ਕਿ ਇਹ ਜਿਹੜੇ ਰੇਹੜੀ ਵਾਲੇ ਆ ਨਾ ਦਫਾ ਹੁੰਦੇ ਵੀ ਨਾ ਟਾਈਮ ਲਾ ਦੇਣਗੇ। ਮਤਲਬ ਜੇਲ੍ਹ ਵੀ ਗਏ ਨਾ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਟਾਈਮ ਲੱਗ ਜਾਏਗਾ, ਲੇਕਿਨ ਉਹਨਾਂ ਦਾ ਇਹ ਕਹਿਣਾ ਵਾ ਕਿ ਸਾਡਾ ਕਸੂਰ ਕੀ ਹੈ ਸਾਨੂੰ ਦੱਸਿਆ ਜਾਵੇ, ਕਿਉਂਕਿ ਇਹ ਭਾਈ ਸਾਹਿਬ ਤਾਂਦਲੇ ਵਾਲੇ ਦੇ ਆ, ਅਸੀਂ ਜਨਾਬੇ ਵਾਲੀ ਜੜ੍ਹਾਂ ਵਾਲੇ ਨੂੰ ਜਾਣਦੇ ਸੀ। ਇਹਨਾਂ ਨੇ ਆ ਕੇ ਆਪਣਾ ਤਾਰਫ ਕਰਵਾਇਆ, ਸਾਨੂੰ ਉਹਨਾਂ ਦੀ ਪਤਾ ਨਹੀਂ ਲੱਗਾ। ਲੇਕਿਨ ਗੱਲ ਇਹ ਆ ਅਗਰ ਇਹ ਨਾ ਵੀ ਤਾਰਫ ਕਰਾਉਣ, ਅਗਰ ਰੇਟ 410 ਰੁਪਏ ਆ ਤੇ ਤੁਸੀਂ ਜਨਾਬ 450 ਨੂੰ ਕਿਉਂ ਵੇਚਦੇ ਪਏ ਆ। ਮੇਰਾ ਸਵਾਲ ਬਾਕੀ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸਾਹਿਬਾਨ ਅੱਗੇ ਆ ਕਿ ਸਰ ਅਗਰ ਗਰੀਬ ਆਦਮੀ 450 ਲੈ ਰਿਹਾ ਵਾ ਤੇ ਤੁਸੀਂ ਉਹਨਾਂ ਦੀ ਬਾਤ ਨਹੀਂ ਪੁੱਛਦੇ ਸਾਰੇ ਜਾਣੇ। ਜੇ ਆਪਣੇ ਦੀ ਆਈ ਆ ਤੇ ਮੁਕੱਦਮਾ ਵੀ ਦਰਜ ਹੋ ਗਿਆ ਵਾ, ਫਿਰ ਮੁਕੱਦਮਾ ਵੀ ਸਰਕਾਰ ਦੇ ਇਸਤਿਹਾਸੇ ਦੇ ਉੱਤੇ ਹੋਇਆ ਵਾ। ਲਿਹਾਜ਼ਾ ਸਾਡੀ ਗੁਜ਼ਾਰਿਸ਼ ਇਹ ਆ ਕਿ ਪ੍ਰਾਈਜ਼ ਕੰਟਰੋਲ ਮੈਜਿਸਟ੍ਰੇਟ ਸਾਹਿਬਾਨ ਜਿਹੜੇ ਆ ਉਹ ਐਕਟਿਵ ਹੋਵੋ। ਗਰੀਬ ਬੰਦਿਆਂ ਦਾ ਕਚੂਮਰ ਕੱਢਿਆ ਪਿਆ ਵਾ ਇਹਨਾਂ ਫਲ ਵਾਲਿਆਂ ਨੇ, ਇਹਨਾਂ ਗੋਸ਼ਤ ਵਾਲਿਆਂ ਨੇ, ਇਹਨਾਂ ਸਬਜ਼ੀ ਵਾਲਿਆਂ ਨੇ। ਇਹਨਾਂ ਨਾਲ ਕੋਈ ਨਹੀਂ ਵੇਖਦਾ ਪਿਆ, ਕਿਉਂਕਿ ਮਾੜੇ ਬੰਦੇ ਆ ਨਾ ਉਹਨਾਂ ਦਾ ਨਾ ਹੀ ਸਰਕਾਰੀ ਇਸਤਿਹਾਸਾ ਹੋਣਾ ਵਾ, ਨਾ ਹੀ ਕੋਈ ਦੂਸਰਾ ਇਸਤਿਹਾਸਾ ਹੋਣਾ ਵਾ, ਨਾ ਹੀ ਉਹ ਪਰਚਾ ਕਰਾਉਣ ਦੀ ਪੋਜੀਸ਼ਨ ਵਿੱਚ ਹੋਣੇ ਆ। ਤੁਸੀਂ ਜਨਾਬ ਪਰਚਾ ਕਰਾਉਣ ਦੀ ਪੋਜੀਸ਼ਨ ਵਿੱਚ ਵੀ ਸੀ, ਤੁਸੀਂ ਜਨਾਬ ਪਰਚਾ ਕਰਵਾ ਵੀ ਲਿਆ, ਹੁਣ ਰੇਹੜੀ ਵਾਲੇ ਫੜੇ ਵੀ ਜਾਣਗੇ। ਲੇਕਿਨ ਜਿਸ ਕੰਮ ਵਾਸਤੇ ਤੁਹਾਨੂੰ ਬਣਾਇਆ ਗਿਆ ਵਾ ਉਹਦੇ ਵਾਸਤੇ ਸਾਡੇ ਮਾਮਲਾਤ ਸਿਫਰ ਨੇ। ਇਹਨਾਂ ਪੰਗਿਆਂ ਵਾਸਤੇ, ਇਹਨਾਂ ਲੜਾਈਆਂ ਵਾਸਤੇ, ਇਹਨਾਂ 40 ਰੁਪਈਆਂ ਵਾਸਤੇ ਸਾਰੇ ਮਾਮਲਾਤ ਤੁਸੀਂ ਕਰ ਲੈਂਦੇ ਹੋ। ਬਹੁਤ ਸ਼ੁਕਰੀਆ।